ਅੱਜ ਸਾਡੇ ਕੋਲ 13,000 ਅੰਕੜਾ ਵਾ ਜਿਹੜਾ ਇੱਕੋ ਜਿਹੀਆਂ ਕਹਾਣੀਆਂ ਨੇ, 4 ਕਿਸਮ ਦੀਆਂ ਕਹਾਣੀਆਂ ਨੇ ਕਿ ਅਸੀਂ ਅਰੈਸਟ ਕੀਤਾ, ਹਿਰਾਸਤ ਵਿੱਚ ਲਿਆ, ਫਰਦ ਇਨਕਸ਼ਾਫ ਲਿਖਿਆ, ਰਿਕਵਰੀ ਵਾਸਤੇ ਲੈ ਕੇ ਗਏ, ਉਹਨੇ ਭੱਜਣ ਦਾ ਯਤਨ ਕੀਤਾ ਤੇ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਦੂਜੀ ਕਹਾਣੀ ਇਹ ਆ ਕਿ ਅਸੀਂ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸਾਂ ਤੇ ਉਹਨੂੰ ਛਡਾਉਣ ਦਾ ਯਤਨ ਕੀਤਾ ਤੇ ਮਾਰਿਆ ਗਿਆ। ਤੀਜੀ ਕਹਾਣੀ ਇਹ ਆ ਕਿ ਅਸੀਂ ਰੇਡ ਕੀਤਾ ਘਰ ਦੇ ਵਿੱਚ ਤੇ ਅੱਗੋਂ ਉਹਨੇ ਪੁਲਿਸ ਤੇ ਗੋਲੀ ਚਲਾਤੀ ਤੇ ਜਵਾਬੀ ਗੋਲੀ ਦੇ ਵਿੱਚ ਮਾਰਿਆ ਗਿਆ। ਉਹ ਫੇਕ ਇਨਕਾਊਂਟਰ ਜਿਹਦੇ ਵਿੱਚ ਇੱਕ ਵੀ ਪੁਲਿਸ ਵਾਲਾ ਜ਼ਖਮੀ ਨਹੀਂ ਹੋਇਆ, ਕੀ ਉਹਨੂੰ ਪੁਲਿਸ ਮੁਕਾਬਲਾ ਮੰਨਿਆ ਜਾ ਸਕਦਾ? 5 ਤਰੀਕ ਨੂੰ ਮੈਨੂੰ ਚੁੱਕਿਆ ਸੀ, 6 ਤਰੀਕ ਨੂੰ ਖਾਲੜਾ ਸਾਹਿਬ। ਜੇ ਖਾਲੜਾ ਸਾਹਿਬ ਦਾ ਕੇਸ ਨਾ ਚੱਲਦਾ ਤੇ ਮੇਰਾ ਵੀ ਇਨਕਾਊਂਟਰ ਹੋ ਜਾਣਾ। ਜਦੋਂ ਵੀ ਪਤਾ ਚੱਲਦਾ ਜਿਹੜਾ ਵੀ ਬੰਦਾ ਅੱਗੇ ਵੱਧ ਕੇ ਕੰਮ ਕਰਦਾ ਸੀ ਉਹਦੇ ਉੱਤੇ ਕੇਸ, ਉਹਨੂੰ ਸੁੱਟ ਦੇਣਾ ਜੇਲ੍ਹਾਂ 'ਚ। ਉੱਤੇ ਐਕਸਪਲੋਜ਼ਿਵ ਐਕਟ, ਅਨਲੌਫੁਲ ਐਕਟੀਵਿਟੀ ਐਕਟ ਤੇ ਹੋਰ ਐਕਟ ਪਾ ਕੇ ਵਕੀਲਾਂ ਨੂੰ ਵੀ ਡਰਾਇਆ ਗਿਆ। ਮੇਰਾ ਵੀ ਪੁਲਿਸ ਮੁਕਾਬਲੇ ਦਾ ਕੇਸ ਬਣਾ ਕੇ ਮੇਰੇ ਤੇ ਵੀ ਆਪਣੇ ਕੋਲੋਂ ਹੀ ਵੈਪਨ ਪਾਤਾ। ਇੱਕ ਮਾਪਿਆਂ ਦਾ ਖਲੋਤਾ ਬੇਟਾ ਤੇ ਖਲੋਤੀ ਬੇਟੀ, ਦੋਵੇਂ ਛੋਟੀ ਉਮਰ, ਉਹ ਵਿਚਾਰਾ ਡਰਦਾ ਨਾ ਘਰੋਂ ਨਿਕਲ ਕੇ ਤੇ ਬਾਹਰ ਨੂੰ ਵੇਖਣ ਡਿਆ ਪਿਆ। ਉਹਨੂੰ ਫੜਿਆ, ਉਹਦੀ ਭੈਣ ਨੇ ਘੁੱਟ ਕੇ ਜੱਫੀ ਪਾ ਲਈ, ਬੜੇ ਤਰਲੇ ਲਏ, ਲੇਕਿਨ ਉਹਦੇ ਕੰਨ 'ਚ ਬਲਦੇਵ ਸਿੰਘ ਇੰਸਪੈਕਟਰ ਨੇ ਗੋਲੀ ਮਾਰ ਕੇ ਉਹਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ। ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਵੇਖਿਆ, 5 ਗਰਾਈਆਂ ਦਾ ਇੱਕ ਪਿੰਡ ਆ, ਇੱਕ ਮਾਤਾ, ਉਹਨਾਂ ਦੇ ਘਰ ਦੇ ਵਿੱਚ ਕੋਈ ਮੇਲ ਮੈਂਬਰ ਨਹੀਂ, 3 ਉਹਦੇ ਬੇਟੇ ਤੇ ਚੌਥਾ ਉਹਦਾ ਹਸਬੈਂਡ, ਉਹ ਹੋ ਕੇ ਸ਼ਹੀਦ ਕਰਤੇ। ਸਾਰਿਆਂ ਨੂੰ ਪਹਿਲਾਂ ਇਲੀਗਲ ਕਸਟਡੀ 'ਚ ਲਿਆ, ਟਾਰਚਰ ਕੀਤਾ। ਟਾਰਚਰ ਕਰਨ ਦੇ ਤਰੀਕੇ, ਕਿਉਂਕਿ ਆਪਾਂ ਪਿੰਡੇ ਤੇ ਹੰਡਾਇਆ, ਬਹੁਤ ਹੀ ਵਹਿਸ਼ੀਆਨਾ ਤਰੀਕੇ ਨੇ। 99% ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਸ਼ੋਅ ਕੀਤੇ ਗਏ ਨੇ, ਉਹਨਾਂ ਸਾਰਿਆਂ ਨੂੰ ਪੁਲਿਸ ਉਹਨਾਂ ਦੇ ਨਾਂ ਥਾਂ ਤੇ ਪਤਾ ਜਾਣਦੀ ਸੀ ਤੇ ਉਹਨਾਂ ਨੂੰ ਫੇਰ ਵੀ ਅਣਪਛਾਤੀਆਂ ਤੇ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਇਸ ਕਰਕੇ ਸਾੜ ਦਿੱਤਾ ਗਿਆ ਜਾਂ ਦਰਿਆਵਾਂ 'ਚ ਰੋੜ ਦਿੱਤਾ ਗਿਆ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਬੋਲਦੀ ਆ, ਉਹ ਦੱਸਦੀ ਆ ਕਿ ਸੱਚ ਕੀ ਆ, ਗੋਲੀ ਕੰਨ ਤੇ ਰੱਖ ਕੇ ਮਾਰੀ ਆ ਜਾਂ ਦੂਰੋਂ ਮਾਰੀ ਆ, ਸਾਰੇ ਜ਼ਖਮ ਟਾਰਚਰ ਕਿਵੇਂ ਕੀਤਾ। ਇਸੇ ਤਰ੍ਹਾਂ ਹੀ ਨਸ਼ਿਆਂ ਦੇ ਵਿੱਚ ਵੀ ਪੰਜਾਬ ਦੀ ਜਵਾਨੀ ਨੂੰ ਡੋਬਣ ਦਾ ਯਤਨ ਕੀਤਾ ਤੇ ਹੱਥ ਉਹਨੂੰ ਪਾਉਂਦੇ ਜੇ ਜਿਹੜਾ ਗਰੀਬ ਆ, ਚਾਹੇ ਆਮ ਜਿਹਾ ਬੰਦਾ ਵਾ। ਜਿਹੜਾ ਭਗਵੰਤ ਮਾਨ ਜੇ ਉਹ ਬੇਅੰਤ ਸਿੰਘ ਬਣਨ ਦਾ ਯਤਨ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਖਿਮਾ ਚਾਹੁੰਦਾ ਹਾਂ ਲੇਟ ਹੋਣ ਦਾ, ਪਰ ਉਹਦਾ ਕਾਰਨ ਸੀ ਇੱਕ ਤੇ ਮੈਂ ਆਇਆ ਹਰਮਾਰੂ ਇਲਾਕੇ 'ਚੋਂ ਆ, ਅੱਗੇ ਜਾਮ ਵੀ ਇੰਨੇ ਲੱਗੇ ਸੀ ਕਿ ਉੱਥੋਂ ਲੰਘਣਾ, ਰਸਤਾ ਵੀ ਖਰਾਬ ਸੀ ਤੇ ਲੰਘਣਾ ਵੀ ਬੜਾ ਮੁਸ਼ਕਲ ਸੀ। ਤੇ ਖਾਸ ਕਰਕੇ ਮੈਂ ਮਾਫੀ ਮੰਗਣਾ ਜਸਟਿਸ ਸਾਹਿਬ ਤੋਂ, ਪ੍ਰੋਫੈਸਰ ਸੁਖਦਿਆਲ ਸਿੰਘ ਤੋਂ ਅਤੇ ਡਾਕਟਰ ਢਿੱਲੋਂ ਸਾਹਿਬ ਕੋਲੋਂ, ਕਿਉਂਕਿ ਇਹਨਾਂ ਨੂੰ ਮੈਂ ਬੁਲਾਇਆ ਸੀ ਤੇ ਇਹਨਾਂ ਦੇ ਮੈਨੂੰ ਪ੍ਰੋਫੈਸਰ ਸਾਹਿਬ ਦੇ ਫੋਨ ਵੀ ਕਹੀ ਗਏ ਕਿ ਤੂੰ ਇੱਥੇ ਲੱਭਦਾ ਹੀ ਨਹੀਂ। ਮੈਂ ਆ ਗਿਆ। ਮੈਨੂੰ ਵਿਸ਼ਾ ਦਿੱਤਾ ਸੀ, ਉਹਦੇ ਤੇ ਮੈਂ ਬੋਲਾਂਗਾ ਫੇਕ ਇਨਕਾਊਂਟਰ। ਫੇਕ ਇਨਕਾਊਂਟਰ ਕਦੋਂ ਸ਼ੁਰੂ ਹੋਏ, ਕਿੰਨ ਸ਼ੁਰੂ ਕੀਤੇ ਤੇ ਅੱਜ ਵੀ ਜਿਉਂ ਤਿਉਂ ਜਾਰੀ ਨੇ। ਕਦੇ ਪੰਜਾਬ ਦੀ ਜਵਾਨੀ ਨੂੰ ਨਕਸਲਵਾੜੀ ਕਹਿ ਕੇ ਭੁੰਨਿਆ ਗਿਆ। ਉਹਨਾਂ ਵਿੱਚੋਂ ਸਭ ਤੋਂ ਜਿਹੜਾ ਕਰੂਲਟੀ ਦੇ ਨਾਲ ਕਤਲ ਕੀਤਾ ਗਿਆ ਉਹ ਬਾਬਾ ਬੂਝਾ ਸਿੰਘ ਦਾ ਸੀ ਤੇ ਇਹ 1969 ਦੇ ਵਿੱਚ ਸ਼ੁਰੂ ਕਿਹਨੇ ਕੀਤਾ? ਸਾਡੇ ਪੰਥਕ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਫਖਰੇ ਕੌਮ ਤੇ ਵਾਪਸ ਆ ਗਿਆ ਹੁਣ, ਤੇ ਉਹਦੇ ਵਿੱਚ ਹੀ ਇੱਕ ਮੇਰਾ ਕਲਾਸ ਫੈਲੋ, ਮੈਂ ਸ਼ਾਇਦ ਉਦੋਂ 6ਵੀਂ ਜਮਾਤ 'ਚ ਪੜ੍ਹਦਾ ਹਾਂ, ਤੇ ਉਹਦਾ ਭਰਾ ਡੇਰਾ ਬਾਬਾ ਨਾਨਕ ਤੋਂ, ਉਹਨੂੰ ਵੀ ਮਾਰਿਆ ਗਿਆ। 100 ਦੇ ਕਰੀਬ ਉਦੋਂ ਨਕਸਲਬਾੜੀ ਕਹਿ ਕੇ ਨੌਜਵਾਨਾਂ ਨੂੰ ਭੁੰਨ ਦਿੱਤਾ। ਉਸ ਤੋਂ ਵਾਰੀ ਆਈ ਫਿਰ ਬਾਅਦ ਸਿੱਖ ਨੌਜਵਾਨਾਂ ਦੀ, ਸਭ ਦੇ ਸਾਹਮਣੇ ਹਨ। ਹੁਣ ਮੈਂ 2-3 ਕੇਸ ਜਿਹੜੇ ਭਾਈ ਬੜੇ ਅਹਿਮ ਨੇ ਤੇ
ਮੈਂ ਜਿਹੜੇ ਅੰਕੜੇ ਅਸੀਂ ਇਕੱਠੇ ਕੀਤੇ ਆ, ਅੱਜ ਸਾਡੇ ਕੋਲ 8,557 ਜਿਹੜੀ PIL ਲਾਈ ਆ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ, ਜਿਹਦੇ 'ਚ ਨੋਟਿਸ ਹੋ ਚੁੱਕਾ। ਤੇ ਜਿਹੜੇ ਖਾਲੜਾ ਸਾਹਿਬ ਦੇ, ਇੱਕ ਗੱਲ ਇੱਥੇ ਮੈਂ ਇਹ ਸਪਸ਼ਟ ਕਰ ਦਿਆਂ ਕਿ ਖਾਲੜਾ ਸਾਹਿਬ ਦਾ ਇੱਕ ਦੋਸਤ ਸੀ ਪਿਆਰਾ ਸਿੰਘ, ਕੋਆਪਰੇਟਿਵ ਬੈਂਕ ਦਾ ਉਹ ਚੇਅਰਮੈਨ ਸੀ, ਉਹ ਲਾਪਤਾ ਹੋ ਗਿਆ। ਉਹਦੀ ਭਾਲ ਵਿੱਚ ਨਿਕਲੇ, ਜਦੋਂ ਭਾਲ ਵਿੱਚ ਨਿਕਲੇ ਤੇ 3 ਸ਼ਮਸ਼ਾਨ ਘਾਟਾਂ ਦੀ ਲਿਸਟ ਆ ਗਈ ਉਹਨਾਂ ਦੇ ਸਾਹਮਣੇ, ਤੇ ਉਹਦੇ ਵਿੱਚ 2097 ਫੇਕ ਇਨਕਾਊਂਟਰ ਦੇ, ਜਿਨ੍ਹਾਂ ਨੂੰ ਲਾਵਾਰਸ ਅਤੇ ਅਣਪਛਾਤੇ ਕਹਿ ਕੇ ਉਹਨਾਂ ਦਾ 3 ਸ਼ਮਸ਼ਾਨ ਘਾਟਾਂ, ਪੱਟੀ, ਤਰਨਤਾਰਨ ਤੇ ਦੁਰਗਿਆਣਾ ਮੰਦਿਰ ਦੇ ਵਿੱਚ ਸੰਸਕਾਰ ਕਰਤਾ ਹੈ। ਉਹ ਲਿਸਟ ਆ ਗਈ। ਉਹਨਾਂ ਨੇ ਇੱਕ ਰਫ ਆਈਡੀਆ ਲਾਇਆ ਕਿ ਜੇ 3 ਸ਼ਮਸ਼ਾਨ ਘਾਟਾਂ ਦੇ ਵਿੱਚ 2097 ਨੇ, ਜਿਹੜੇ ਬਾਅਦ ਦੇ ਵਿੱਚ ਡੁਪਲੀਕੇਸੀ ਕਹਿ ਕੇ ਇਹਨਾਂ ਨੇ 2057 ਕਰ ਦਿੱਤੇ, ਤੇ ਜਿਹਦੇ ਵਿੱਚੋਂ ਅਜੇ ਵੀ 400 ਜਿਹੜਾ ਉਹ ਅਜੇ ਅਣਪਛਾਤਾ, ਉਹਨਾਂ ਦੀ ਪਛਾਣ ਨਹੀਂ ਹੋਈ। ਉਹਨਾਂ ਇੱਕ ਇਹ ਕੌਮ ਦੇ ਸਾਹਮਣੇ ਇੱਕ ਗੱਲ ਰੱਖਤੀ ਦੁਨੀਆ ਦੇ ਮੰਚ ਤੋਂ ਬਾਹਰ ਜਾ ਕੇ ਕਿ ਜੇ 3 ਸ਼ਮਸ਼ਾਨ ਘਾਟਾਂ ਦੇ ਵਿੱਚ ਇੰਨੇ ਆ ਤੇ ਪੂਰੇ ਪੰਜਾਬ ਦੇ ਵਿੱਚ 25,000 ਹੋਏਗਾ। ਫਿਰ ਪਹਿਲਾਂ CCTV ਬਣੀ, ਜਿਹਦੇ ਵਿੱਚ ਪੰਥ ਦੀਆਂ, ਪੰਜਾਬ ਦੀਆਂ ਬਹੁਤ ਹੀ ਉੱਚੀਆਂ ਸ਼ਖਸੀਅਤਾਂ ਸਨ, ਜਸਟਿਸ ਬੈਂਸ, ਜਨਰਲ ਨਰਿੰਦਰ ਸਿੰਘ, ਰਾਮ ਨਾਰਾਇਣ ਕੁਮਾਰ ਉਹਦੇ ਹੀ ਜਿਹੜੇ ਬਣਾਏ ਸੀ ਆਗੂ ਚੇਅਰਮੈਨ, ਬਾਕੀ ਹੋਰ ਵੀ ਬੜੀਆਂ ਵੱਡੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਕੰਮ ਕੀਤਾ, ਤੇ ਉਹਨਾਂ ਨਾਲ ਵਿਚਰਨ ਦਾ ਸਾਨੂੰ ਮੌਕਾ ਮਿਲਿਆ। ਫੀਲਡ ਵਿੱਚ ਅਸੀਂ ਕੰਮ ਕੀਤਾ ਸੀ 3-4 ਜਾਣਿਆਂ ਨੇ, ਤੇ ਉਹ ਅੰਕੜੇ ਇਕੱਠੇ ਕੀਤੇ। ਉਸ ਤੋਂ ਬਾਅਦ ਫਿਰ ਅੱਗੇ ਗੱਲ ਚੱਲਦੀ ਰਹੀ। ਇੱਕ ਇਨਸਾਫ ਜਥੇਬੰਦੀ ਵੀ ਇੱਥੇ ਆਈ ਬਾਹਰੋਂ, ਉਹਨਾਂ ਵੀ ਅੰਕੜੇ ਇਕੱਠੇ ਕੀਤੇ। ਫਿਰ ਸਾਡੇ ਕੋਲ ਅੱਜ ਉਹ ਇੱਕ ਬੀਬੀ ਇੱਥੇ, ਸ਼ਾਇਦ ਮੈਨੂੰ ਕਹਿੰਦੇ ਸੀ ਆਉਣਾ, ਸ਼ਾਇਦ ਆਏ ਹੋਣ, ਮੈਨੂੰ ਲੱਭ ਨਹੀਂ ਰਹੇ, ਚਾਹੇ ਆ ਜਾਣਗੇ। ਉਹ 2005 ਦੇ ਵਿੱਚ ਸਾਡੇ ਘਰ ਗਏ। ਉਹਦਾ ਨਾਮ ਬੀਬੀ ਸਿਮਰਜੀਤ ਕੌਰ ਤੇ ਨਾਲ ਉਹਨਾਂ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ, ਉਹ ਦੋਵੇਂ ਬੇਟੀ ਤੇ ਪਿਤਾ ਸਾਡੇ ਘਰ ਗਏ ਤੇ ਆਂਦੇ ਕਿ ਅਸੀਂ ਅਫੈਕਟਡ ਫੈਮਿਲੀ ਦੇ ਵਿੱਚ ਜਾਣਾ। ਅਸੀਂ ਲੈ ਕੇ ਗਏ, ਉਹ ਆਪਣੇ ਆਪ ਨੂੰ ਉਹਨਾਂ ਸਮਰਪਿਤ ਕਰਤਾ। ਉਸ ਤੋਂ ਬਾਅਦ ਇੱਕ ਸਤਨਾਮ ਸਿੰਘ ਬੈਂਸ ਤੇ ਉਹਨਾਂ ਦੀ ਘਰਵਾਲੀ, ਦੋਵੇਂ ਜੀ ਬਰਿਸਟਰ, ਉੱਥੋਂ ਉਹ ਪ੍ਰੋਜੈਕਟ ਲੈ ਕੇ ਆਏ ਸੀ ਹਿਊਮਨ ਰਾਈਟਸ ਦੇ ਉੱਤੇ, ਉਹ ਸਾਡੇ ਕੋਲ ਆ ਗਏ। ਉਹਨਾਂ ਨੂੰ ਫੇਰਿਆ, ਉਹ ਡੈਡੀਕੇਟਡ ਹੀ ਹੋ ਗਏ। ਫਿਰ ਜਦੋਂ ਵੇਖਿਆ, ਨਜ਼ਰ ਮਾਰੀ ਕਿ ਜਿਹੜੇ ਫੇਕ ਇਨਕਾਊਂਟਰ ਦੇ ਕੇਸ ਨੇ ਪੈਂਡਿੰਗ ਆ ਅਦਾਲਤਾਂ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਸਟੇ ਆ, ਹਾਈ ਕੋਰਟ ਦੇ ਵਿੱਚ ਸਟੇ ਆ, ਤੇ ਉਹਨਾਂ ਵਾਸਤੇ ਇੰਟਰਸਟ ਨਹੀਂ ਲਿਆ ਜਾ ਰਿਹਾ, ਕਿਉਂਕਿ ਇੱਕ ਦਬਦਬਾ ਹੀ ਐਸਾ ਸੀ ਪੁਲਿਸ ਦਾ ਕਿ ਜਿਹੜੇ ਸਾਡੇ ਤੇ ਕੇਸ ਪਾਏ ਜਾਂਦੇ ਸੀ, ਸਿੱਖ ਨੌਜਵਾਨਾਂ ਤੇ ਪਾਏ ਜਾਂਦੇ ਸੀ, ਸਿੱਖਾਂ ਤੇ ਪਾਏ ਜਾਂਦੇ ਸੀ, ਉਹਨਾਂ ਦੇ ਕੇਸਾਂ ਦੀ ਪੈਰਵਾਈ ਤਾਂ ਵਕੀਲ ਡੈਡੀਕੇਸ਼ਨ ਸਪਿਰਿਟ ਦੇ ਨਾਲ ਕਰਦੇ ਸੀ, ਪਰ ਜਿਹੜੇ ਪੁਲਿਸ ਦੇ ਕੇਸ ਸੀ ਉਹਨਾਂ ਵਿਰੁੱਧ ਲੜਨਾ ਬੜਾ ਜੋਖਮ ਭਰਿਆ ਕਾਰਜ ਸੀ, ਤੇ ਉਹਨਾਂ ਦੀ ਕੋਈ ਪੈਰਵਾਈ ਨਹੀਂ ਹੋ ਰਹੀ। ਫਿਰ ਅਸੀਂ ਫੈਸਲਾ ਕੀਤਾ ਕਿ ਵਕੀਲਾਂ ਦੀ ਟੀਮ ਹੀ ਕਿਉਂ ਨਾ ਤਿਆਰ ਕੀਤੀ ਜਾਏ। ਅਸੀਂ ਆਪਣੇ ਵਕੀਲ ਤਿਆਰ ਕੀਤੇ, LLB ਕਰਾਈ ਸਾਰਾ, ਫਿਰ ਪੂਰੇ ਪੰਜਾਬ ਦਾ ਚੱਕਰ ਕੱਟਿਆ। ਅੱਜ ਸਾਡੇ ਕੋਲ 13,000 ਅੰਕੜਾ ਵਾ, ਜਿਹੜਾ ਇੱਕੋ ਜਿਹੀਆਂ ਕਹਾਣੀਆਂ ਨੇ, 4 ਕਿਸਮ ਦੀਆਂ ਕਹਾਣੀਆਂ ਨੇ ਕਿ ਅਸੀਂ ਅਰੈਸਟ ਕੀਤਾ, ਹਿਰਾਸਤ ਵਿੱਚ ਲਿਆ, ਫਰਦ ਇਨਕਸ਼ਾਫ ਲਿਖਿਆ, ਰਿਕਵਰੀ ਵਾਸਤੇ ਲੈ ਕੇ ਗਏ, ਉਹਨੇ ਭੱਜਣ ਦਾ ਯਤਨ ਕੀਤਾ ਤੇ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਦੂਜੀ ਕਹਾਣੀ ਇਹ ਆ ਕਿ ਅਸੀਂ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸਾਂ ਤੇ ਉਹਨੂੰ ਛਡਾਉਣ ਦਾ ਯਤਨ ਕੀਤਾ ਤੇ ਮਾਰਿਆ ਗਿਆ। ਤੀਜੀ ਕਹਾਣੀ ਇਹ ਆ ਕਿ ਅਸੀਂ ਰੇਡ ਕੀਤਾ ਘਰ ਦੇ ਵਿੱਚ ਤੇ ਅੱਗੋਂ ਉਹਨੇ ਪੁਲਿਸ ਤੇ ਗੋਲੀ ਚਲਾਤੀ ਤੇ ਜਵਾਬੀ ਗੋਲੀ ਦੇ ਵਿੱਚ ਮਾਰਿਆ ਗਿਆ। ਮੈਂ ਜੇਲ੍ਹ ਵਿੱਚ ਵੀ ਰਿਹਾ, ਮੇਰੇ ਕੋਲ ਉਹ ਸਾਰੀਆਂ FIRਾਂ ਮੈਨੂੰ ਭੇਜ ਦਿੰਦੇ ਸੀ
ਤੇ ਮੈਂ ਅੱਗੇ ਉਹਨਾਂ ਨੂੰ ਟਰਾਂਸਲੇਸ਼ਨ ਵੀ ਕਰਦਾ ਹਾਂ ਤੇ ਉਹਨਾਂ ਆਪਣੇ ਕਮੈਂਟ ਵੀ ਭੇਜ ਦਿੰਦਾ। ਉਹ ਤਿਆਰੀ ਕੀਤੀ, ਕਈ ਸਾਲ ਲੱਗੇ, 2005 ਤੋਂ ਲੈ ਕੇ ਤੇ ਉਹਦੀ ਤਿਆਰੀ ਕੀਤੀ ਗਈ, ਵਿੱਚੋਂ ਕੁਝ ਕੰਮ ਬੰਦ ਵੀ ਹੋ ਗਿਆ। ਸੋ ਖਾਲਸਾ ਜੀ ਉਹ ਫੇਕ ਇਨਕਾਊਂਟਰ ਜਿਹਦੇ ਵਿੱਚ ਇੱਕ ਵੀ ਪੁਲਿਸ ਵਾਲਾ ਜ਼ਖਮੀ ਨਹੀਂ ਹੋਇਆ, ਕਿ ਆ ਜਸਟਿਸ ਸਾਹਿਬ ਬੈਠੇ ਆ, ਹਾਈ ਕੋਰਟ ਦੇ ਜੱਜ ਰਹੇ ਆ, ਕਿ ਉਹਨੂੰ ਪੁਲਿਸ ਮੁਕਾਬਲਾ ਮੰਨਿਆ ਜਾ ਸਕਦਾ? ਬਿਲਕੁਲ ਨਹੀਂ ਮੰਨਿਆ ਜਾ ਸਕਦਾ। ਉਹਦੇ ਵਿੱਚ ਕੀ ਆਇਆ, ਜਦੋਂ ਪਹਿਲਾਂ CCDP ਕਮੇਟੀ ਬਣੀ ਸੀ ਤੇ ਉਹਦੇ ਵਿੱਚ ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਕੇਸ ਗਿਆ ਤੇ ਉੱਥੇ ਉਹਨਾਂ ਨੇ CBI ਨੇ ਪੁਲਿਸ ਨੇ ਜਵਾਬ ਕੀ ਦੇ ਦਿੱਤਾ ਕਿ FIR ਜਿਹੜੀਆਂ ਉਹ CBI ਲੈ ਗਈ ਆ। ਉਹ ਬੀਬੀ ਆਈ ਗਏ ਸਿਮਰਜੀਤ ਕੌਰ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ। ਹੁਣ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਕੋਲ FIR ਹੀ ਨਹੀਂ, FIR ਦੀ ਨਕਲ ਹੀ ਨਹੀਂ। ਕਿੱਡਾ ਝੂਠ ਮਾਰਿਆ। ਫਿਰ ਕੀ ਹੋਇਆ ਕਿ ਭੱਲਾ ਕਮਿਸ਼ਨ ਬੈਠਾ। ਜਦੋਂ ਭੱਲਾ ਕਮਿਸ਼ਨ ਬੈਠਾ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ 2 ਜਣੇ ਆਇਡੈਂਟੀਫਿਕੇਸ਼ਨ ਕਰਾਉਣ ਵਾਸਤੇ ਫੀਲਡ ਦੇ ਵਿੱਚ ਜਾਂਦੇ ਹਾਂ, ਦਫ਼ਤਰ ਵੀ ਖੋਲ੍ਹਿਆ ਸੀ ਤੇ ਬਿਲਕੁਲ 2 ਥਾਣੇ ਸੀ ਤੇ ਉਹਨਾਂ ਦੇ ਬਾਰਡਰ ਦੇ ਉੱਤੇ 2 ਜੋੜੇ, ਇੱਕ ਵੱਟ ਦੇ ਉਸ ਪਾਸੇ ਤੇ ਇੱਕ ਵੱਟ ਦੇ ਉਸ ਪਾਸੇ, ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ ਦੋਵੇਂ ਜੀ। ਅਸੀਂ ਸਮਝਿਆ ਕਿ ਜਿਹਦੀ ਆਪਾਂ ਆਇਡੈਂਟੀਫਿਕੇਸ਼ਨ ਕਰਾਉਣੀ ਆ ਉਹ ਅਸੀਂ ਦੋਵਾਂ ਦੇ ਨਾਂ ਦੇ ਦਿੱਤੇ। ਅੱਛਾ, ਜਦੋਂ ਅਸੀਂ ਭੱਲੇ ਕਮਿਸ਼ਨ ਦੇ ਕੋਲ ਉਹ ਸੂਚੀ ਦੇਤੀ ਜਿੰਨੀ ਵੀ ਆਇਡੈਂਟੀਫਿਕੇਸ਼ਨ ਕਰਾਈ ਸੀ, ਜਦੋਂ ਉੱਥੇ ਦਿੱਤੀ ਤੇ ਪੁਲਿਸ ਵਾਲੇ ਉੱਠ ਕੇ ਰੌਲਾ ਪਾਤਾ, ਜੀ ਉਹ ਤੇ ਨਹੀਂ ਜੀ, ਇਹ ਤੇ ਹੋ ਰਿਹਾ। ਅਸੀਂ ਆਖਿਆ ਵੀ ਸਬੂਤ ਦਿਓ ਕੀ ਆ। FIR ਦੀ ਉਹਨਾਂ ਨੇ ਬੜੀ ਵਧੀਆ ਫੋਟੋ ਸਟੇਟ ਕੱਢ ਕੇ ਵੀ ਇਹ 2 ਆ ਨੇ, ਉਹ 2 ਉਹ ਹਨ ਜਿਨ੍ਹਾਂ ਦਾ ਉਹਨਾਂ 2097 ਦੇ ਵਿੱਚ ਨਾਂ ਨਹੀਂ ਸੀ। ਜਦੋਂ ਸਾਨੂੰ ਪਤਾ ਲੱਗ ਗਿਆ ਕਿ FIR ਤੇ ਇਹਨਾਂ ਦੇ ਕੋਲ ਆ, ਜਦੋਂ ਸਾਨੂੰ ਦੇਤੀ, ਫਿਰ RTI ਐਕਟ ਦੇ ਤਹਿਤ ਸਾਡੇ ਵਕੀਲਾਂ ਦੀ ਟੀਮ ਨੇ ਸਾਰੀਆਂ ਹੀ FIRਾਂ ਦੀਆਂ ਨਕਲਾਂ ਲੈ ਲਈਆਂ, ਪੋਸਟਮਾਰਟਮ ਦੀਆਂ ਰਿਪੋਰਟਾਂ ਵੀ ਲੈ ਲਈਆਂ। ਸਭ ਤੋਂ ਪਹਿਲਾਂ ਲਾਇਬ੍ਰੇਰੀਆਂ ਖੋਲੀਆਂ ਔਰ ਹਰ ਦਿਨ ਦੇ ਵਿੱਚ ਜਿੰਨੇ ਵੀ ਫੇਕ ਇਨਕਾਊਂਟਰ ਹੋਏ ਸੀ ਉਹਨਾਂ ਦੀਆਂ ਖਬਰਾਂ ਤਿਆਰ ਕੀਤੀਆਂ। ਫਿਰ ਪਤਾ ਲਾ ਕੇ ਘਰ ਗਏ, ਗੁਰਦਾਸਪੁਰ ਤੇ ਅੰਮ੍ਰਿਤਸਰ ਦਾ ਹਰ ਪਿੰਡ, ਉੱਥੋਂ ਜਾ ਕੇ ਅੰਕੜੇ ਤਿਆਰ ਕੀਤੇ। ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ ਸਾਨੂੰ 13,000 ਅੰਕੜੇ ਜਿਹੜੇ ਆ ਉਹ ਮਿਲ ਗਏ। ਫਿਰ ਉਹਦੇ ਵਿੱਚੋਂ ਜਿਹਦੇ ਵਿੱਚ ਸਾਡੇ ਕੋਲ ਸਬੂਤ ਸਨ, ਉਹ ਸਾਡੇ ਵਕੀਲਾਂ ਦੀ ਟੀਮ ਨੇ PIL ਲਾ ਦਿੱਤੀ। ਜਦੋਂ ਲਾ ਦਿੱਤੀ ਤੇ ਉਹਦੇ ਵਿੱਚ ਅਸੀਂ 7 ਕੰਪਲੇਨਟ ਬਣਾਏ। ਜਿਹੜੇ 7 ਕੰਪਲੇਨਟ ਸੀ ਉਹ ਚੁਣ ਕੇ ਬਣਾਏ ਕਿ ਜਿਹੜੇ ਨਾ ਡਰਨ ਵਾਲੇ ਸੀ, ਨਾ ਥਿੜਕਣ ਵਾਲੇ ਸੀ, ਨਾ ਲਲਚਾਉਣ ਵਾਲੇ ਸੀ। ਪਰ ਉਹਨਾਂ ਨੂੰ ਵੀ ਬੜਾ ਦਬਾਅ ਪਾਇਆ ਗਿਆ, ਉਹਨਾਂ ਉੱਤੇ ਵੀ ਦਬਾਅ ਪਾਇਆ ਗਿਆ। ਪਰਿਵਾਰਾਂ ਵਿੱਚੋਂ ਹੀ ਪਰਿਵਾਰ ਨੂੰ ਖਰੀਦ ਕੇ ਉਹਨਾਂ 7 ਕੰਪਲੇਨਟਾਂ ਵਿੱਚੋਂ 3 ਦੇ ਕੋਲ ਜਾ ਕੇ ਦਬਾਅ ਪਾਇਆ ਗਿਆ ਕਿ ਸਾਨੂੰ 25-25 ਲੱਖ ਰੁਪਈਆ ਮਿਲਦਾ। ਅੱਗੇ ਸੰਤਾਪ ਹੰਢਾ ਲਿਆ, ਸਾਨੂੰ ਹੋਰ ਕੀ ਚਾਹੀਦਾ, ਉਹ 25-25 ਲੱਖ ਲਓ ਤੇ ਤੁਸੀਂ ਲਿਖ ਕੇ ਦੇ ਦਿਓ। ਪਰ ਉਹਨਾਂ ਸਾਡੇ ਤੱਕ ਜਿਹੜੀ ਆ ਪਹੁੰਚ ਕਰਨੀ ਸੀ ਭਈ ਆਹ ਗੱਲ ਸਾਡੇ ਕੋਲ ਆਈ ਆ, ਅਸੀਂ ਕੀ ਕਰੀਏ। ਅਸੀਂ ਕਿਹਾ ਡਟ ਜਾਓ। ਫਿਰ ਉਹ ਡਟੇ ਰਹੇ। ਉਹਦੇ ਵਿੱਚ ਨੋਟਿਸ ਹੋ ਗਿਆ। ਉਹਦੇ ਵਿੱਚ ਨੋਟਿਸ ਹੋਣ ਤੋਂ ਬਾਅਦ ਅਜੇ ਮੁੜ ਕੇ ਡੇਟ ਹੀ ਨਹੀਂ, ਭਈ ਉਹ ਸਮਾਂ ਨਹੀਂ ਆਉਂਦਾ, ਵਾਰੀ ਨਹੀਂ ਆਉਂਦੀ ਤੇ ਉਹ ਡੇਟਾਂ ਪਾਈ ਜਾਂਦੀਆਂ। ਜਿੰਨੇ ਖਾਲੜਾ ਸਾਹਿਬ ਨੇ ਕੇਸ ਲੱਭੇ ਸੀ ਉਹਦੇ ਵਿੱਚੋਂ 18 ਕੇਸ ਜਿਹੜੇ ਸੀ ਉਹ CBI ਨੂੰ ਤੇ 2000 ਜਸਟਿਸ ਕੁਲਦੀਪ ਸਿੰਘ ਸੀ, ਉਹਨੇ 2097 ਕੇਸਾਂ ਦੀ ਇਨਕੁਆਇਰੀ ਸੌਂਪ ਦਿੱਤੀ। ਅੱਗੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਸੌਂਪ ਦਿੱਤੀ। ਉਹਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਕੀ ਕੀਤਾ, ਉਹਦੇ ਵਿੱਚੋਂ 18 ਚੁਣ ਲਏ ਵੀ ਲੱਖ ਰੁਪਈਆ ਲਓ ਤੇ ਚੁੱਪ ਕਰ ਜਾਓ, ਬਾਕੀ ਕੇਸ ਬੰਦ। ਅਸੀਂ ਪਹੁੰਚ ਕੀਤੀ, ਉਹਨਾਂ 18 ਦੇ ਕੋਲ ਜਾ ਕੇ ਕਿਹਾ ਕਿ ਤੁਸੀਂ ਨਾ ਕਰ ਦਿਓ ਕਿ ਅਸੀਂ ਲੱਖ ਰੁਪਈਆ ਨਹੀਂ ਲੈਣਾ। ਉਹਨਾਂ ਨੇ ਐਫੀਡੇਵਿਟ ਦੇ ਦਿੱਤੇ, ਨਾ ਕਰ ਦਿੱਤੀ। ਤੇ ਜਦੋਂ ਫਿਰ ਵਕੀਲਾਂ ਦੀ ਟੀਮ ਨੇ ਜ਼ੋਰ ਪਾਇਆ ਤੇ ਉਹ ਕੇਸ ਜਿਹੜਾ ਸੀ ਉਹ
ਫਿਰ ਨੈਸ਼ਨਲ ਕਮਿਸ਼ਨ ਹਿਊਮਨ ਰਾਈਟਸ ਕਮਿਸ਼ਨ ਨੂੰ ਉੱਤੇ ਫੈਸਲਾ ਲੈਣਾ ਪਿਆ ਕਿ ਸਾਰਿਆਂ ਦੀ ਨੋਟੀਫਿਕੇਸ਼ਨ ਹੋਏਗੀ। ਫਿਰ ਭੱਲਾ ਕਮਿਸ਼ਨ ਬਿਠਾ ਲਿਆ। ਉਧਰੋਂ ਫਿਰ ਕੀ ਸੀ ਕਿ ਜਦੋਂ ਵੀ ਪਤਾ ਚੱਲਦਾ ਜਿਹੜਾ ਵੀ ਬੰਦਾ ਅੱਗੇ ਵੱਧ ਕੇ ਕੰਮ ਕਰਦਾ ਸੀ ਉਹਦੇ ਉੱਤੇ ਕੇਸ, ਉਹਨੂੰ ਸੁੱਟ ਦੇਣਾ ਜੇਲ੍ਹਾਂ 'ਚ। ਉੱਤੇ ਐਕਸਪਲੋਜ਼ਿਵ ਐਕਟ, ਅਨਲਾਫੁਲ ਐਕਟੀਵਿਟੀ ਐਕਟ ਤੇ ਹੋਰ ਐਕਟ ਪਾ ਕੇ ਵਕੀਲਾਂ ਨੂੰ ਵੀ ਡਰਾਇਆ ਗਿਆ। ਸਾਡੇ ਜਿਹੜੇ ਬਰਿਸਟਰ ਬੈਂਸ ਸਤਨਾਮ ਸਿੰਘ ਬੈਂਸ ਨੇ ਉਹਨਾਂ ਤੇ ਵੀ ਕੇਸ ਪਾਇਆ ਗਿਆ। ਇੱਕ ਮੇਰਾ ਬੇਟਾ ਵਕੀਲ ਆ ਉਹਦੇ ਤੇ ਵੀ ਕੇਸ ਪਾਇਆ ਗਿਆ ਡਰਾਉਣ। ਪਰ ਉਹ ਡਰਨ ਵਾਲੇ ਥੋੜ੍ਹੇ ਆ। ਇਹ ਕੌਮ ਦਾ ਲਹੂ ਡੁੱਲਾ, ਤੇ ਲਹੂ ਕਿਵੇਂ ਡੁੱਲਾ ਮੈਂ 3-4 ਕੇਸ ਦੱਸਾਂਗਾ ਕਿਉਂਕਿ ਸਮਾਂ ਨਹੀਂ, ਸਮਾਂ ਹੋ ਹੀ ਗਿਆ। ਇੱਕ ਮਾਤਾ ਸੀ ਵਿਚਾਰੀ ਲਖਬੀਰ ਕੌਰ, ਦੋਵੇਂ ਮਾਂ ਪੁੱਤ ਜਾ ਰਹੇ ਸੀ। ਪਹਿਲਾਂ ਉਹਨਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਸਾਡੇ ਪਿੰਡ। ਜਦੋਂ ਕੀਤਾ ਤੇ ਆਪਣੀ ਉਹ ਭੈਣ ਨੂੰ ਜਾ ਕੇ ਦੱਸਣ ਜਾ ਰਹੀ ਕਿ ਫਲਾਣੇ ਦਿਨ ਤੁਸੀਂ ਆਇਓ ਤੇ ਅਸੀਂ ਉੱਥੇ ਜਾਣਾ ਵਾ ਰਿਸ਼ਤਾ ਤੈਅ ਕਰਨ ਵਾਸਤੇ। ਜਦੋਂ ਉਹ ਰਸਤੇ ਵਿੱਚ ਆਏ, ਤਲਵੰਡੀ ਰਾਮਾ ਪਿੰਡ ਆ, ਅੱਗੇ ਨਾਕਾ ਲੱਗਾ ਸੀ। ਪੁੱਛਿਆ SHO ਨੇ, ਬਲਦੇਵ ਸਿੰਘ ਸੀ, ਉਹਨੇ ਪੁੱਛਿਆ ਉਹ ਤੇਰਾ ਨਾਂ ਕੀ ਆ? ਆਂਦਾ ਜੀ ਮੇਰਾ ਨਾਮ ਬਲਵਿੰਦਰ ਸਿੰਘ। ਪਿਤਾ ਦਾ ਨਾਂ? ਆਂਦਾ ਗਰਮੇਸ਼ ਸਿੰਘ। ਆਂਦਾ ਪਿੰਡ? ਆਂਦਾ ਲਾਵਲਪੁਰ। ਤਿੰਨੇ ਹੀ ਰਲ ਗਏ। ਇੱਕ ਕਲਾਨੌਰ ਥਾਣੇ 'ਚ ਸੀ ਤੇ ਦੂਜਾ ਸ੍ਰੀ ਹਰਗੋਬਿੰਦਪੁਰ ਥਾਣੇ 'ਚ। ਇਹ ਨਹੀਂ ਪੁੱਛਿਆ ਕਿ ਜਿਹੜਾ ਤੁਹਾਨੂੰ ਵਾਂਟਡ ਆ ਉਹ ਤੇ ਸ੍ਰੀ ਹਰਗੋਬਿੰਦਪੁਰ ਥਾਣੇ ਦਾ, ਤੇ ਜਿਹੜਾ ਉਹ ਵਾ ਉਹ ਕਲਾਨੌਰ ਥਾਣੇ ਦਾ। ਉੱਥੋਂ ਚੁੱਕਿਆ, 2 ਨਾਲ ਪਹਿਲਾਂ ਚੁੱਕੇ ਸੀ, ਲਾਗੇ ਅਗਲੇ ਪਿੰਡ 'ਚ ਖੜ ਕੇ ਤਿੰਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਦੋਂ ਮੈਨੂੰ 1995 ਦੇ ਵਿੱਚ ਅਰੈਸਟ ਕੀਤਾ ਤੇ ਬੜੇ ਫਖਰ ਨਾਲ ਦੱਸਣ, ਆਂਦਾ ਇੱਕ ਆਹ ਹੀ, ਇੱਕ ਆਹ ਹੀ, ਇੱਕ ਆਹ ਹੀ, ਇੱਕ ਆਹ ਹੀ, ਅਸੀਂ ਮਾਰੇ ਉਹ 3 ਜਣੇ। ਮੈਂ ਨੋਟ ਕਰ ਲਏ। ਮੈਨੂੰ ਵੀ ਮਾਰਨ ਲੱਗੇ ਸੀ। 5 ਤਰੀਕ ਨੂੰ ਖਾਲੜਾ ਸਾਹਿਬ ਨੂੰ ਚੁੱਕਿਆ ਸੀ ਨਾ, 5 ਤਰੀਕ ਨੂੰ ਮੈਨੂੰ ਚੁੱਕਿਆ ਸੀ, 6 ਤਰੀਕ ਨੂੰ ਖਾਲੜਾ ਸਾਹਿਬ। ਜੇ ਖਾਲੜਾ ਸਾਹਿਬ ਦਾ ਕੇਸ ਨਾ ਚੱਲਦਾ ਤੇ ਮੇਰਾ ਵੀ ਇਨਕਾਊਂਟਰ ਹੋ ਜਾਣਾ। ਪਰ ਉਧਰ ਰਿਟ ਲੱਗ ਗਈ। ਜਸਟਿਸ ਕੁਲਦੀਪ ਸਿੰਘ ਨੇ ਉਹਦਾ ਨੋਟਿਸ ਲਿਆ ਸੁਪਰੀਮ ਕੋਰਟ ਦੇ ਵਿੱਚੋਂ। ਉਹਦੇ ਕਾਰਨ ਮੈਨੂੰ 16 ਦਿਨ ਇਲੀਗਲ ਕਸਟਡੀ 'ਚ ਰੱਖ ਕੇ ਤੇ ਫਿਰ ਇਹਨਾਂ ਨੂੰ 2 ਹੀ ਤਰੀਕੇ ਸੀ, ਜਾਂ ਮਾਰ ਦਿੰਦੇ, ਖੜਿਆ ਵੀ। ਪਰ ਪੁਲਿਸ ਡਰ ਗਈ ਕਿ ਉਹਦੇ ਵਿੱਚ ਪੁਲਿਸ ਫਸ ਗਈ ਆ ਤੇ ਇਹਦੇ ਵਿੱਚ ਵੀ ਫਸ ਜਾਣੀ ਆ। ਅੱਛਾ ਚਲੋ ਉਹ ਗੱਲ ਵੱਖਰੀ ਆ। ਜਦੋਂ ਉਹਨਾਂ ਮੈਨੂੰ ਦੱਸਤਾ, ਮੈਨੂੰ ਲੈ ਆਏ ਥਾਣੇ ਲੈ ਆਏ, ਮੈਨੂੰ ਕਹਿੰਦੇ ਕਿ ਬੜਾ ਲੱਕੀ ਹੈ, ਮੜੀਆਂ 'ਚ ਮੁੜ ਕੇ ਆਇਆ ਤੇ ਹੁਣ ਤੂੰ ਦੱਸ ਕੀ ਕਰੇਗਾ। ਸਿਖਾਵਾਂ ਮਾਹੌਲ ਆ ਗਿਆ। ਟਾਰਚਰ ਜਿਹੜਾ ਕਰਨਾ ਹੀ ਕਰ ਲਿਆ ਸੀ। ਕੇਸ ਜਿਹੜਾ ਅਸੀਂ ਦਰਜ ਕਰ ਲਿਆ, ਫੇਕ ਇਨਕਾਊਂਟਰ ਬਣਾ, ਮੇਰਾ ਵੀ ਪੁਲਿਸ ਮੁਕਾਬਲੇ ਦਾ ਕੇਸ ਬਣਾ ਕੇ ਮੇਰੇ ਤੇ ਵੀ ਆਪਣੇ ਕੋਲੋਂ ਵੀ ਵੈਪਨ ਪਾਤਾ ਤੇ ਕੋਰਟ 'ਚ ਪੇਸ਼ ਕਰਨਾ। ਤੇ ਹੁਣ ਤੂੰ ਕੀ ਕਰੇਗਾ? ਮੈਂ ਆਖਿਆ ਕਿ ਤੁਸੀਂ ਆਪਣਾ ਜ਼ੋਰ ਲਾ ਲਿਆ, ਮੈਂ ਆਪਣਾ ਜ਼ੋਰ ਲਾਵਾਂਗਾ। ਇਹ ਕੀ ਲਾਏਗਾ? ਮੈਂ ਸੁਪਰੀਮ ਕੋਰਟ ਤੱਕ ਤੇ ਰਗੜਾਂਗਾ। ਉਹ ਟੀਮ ਜਿਨ੍ਹਾਂ ਨੇ ਮੇਰੇ ਤੇ ਉਹ ਕੇਸ ਬਣਾਇਆ ਸੀ, ਮੇਰਾ ਨਾਮ ਲਿਆ ਸੀ ਤੇ ਮੈਨੂੰ ਟਾਰਚਰ ਵੀ ਕੀਤਾ ਸੀ ਔਰ ਥ੍ਰੈਟ ਵੀ ਦਿੱਤੀ ਸੀ, ਬੜਾ ਕੁਝ ਕੀਤਾ ਸੀ, ਉਹਨਾਂ ਉੱਤੇ ਕੇਸ ਮੈਂ ਲੱਭ ਲਿਆ। ਉਹੋ ਹੀ ਜਿਹੜੇ ਮੈਨੂੰ ਕਹਿੰਦੇ ਸੀ ਇੱਕ ਮੈਂ ਹੀ, ਇੱਕ ਆਹ ਹੀ, ਇੱਕ ਆਹ ਹੀ, ਆਹ ਹੀ, ਅਸੀਂ ਉਹ ਬੰਦੇ ਮਾਰੇ। ਉਹ ਮਾਤਾ ਨੇ ਵਿਚਾਰੀ ਨੇ ਕੇਸ ਕਰਤਾ। ਉਹ ਕੇਸ ਦਾ ਫੈਸਲਾ ਮਾਤਾ ਦੀ ਮੌਤ ਤੋਂ ਮਗਰੋਂ ਹੋਇਆ। 1998 ਦਾ ਕੇਸ ਕੀਤਾ ਸੀ ਤੇ ਉਹਦਾ ਫੈਸਲਾ ਹੋਇਆ 2021 ਦੇ ਵਿੱਚ। ਤੇ ਜਦੋਂ ਉਹੋ ਹੀ ਜਿਹੜਾ ਇੰਸਪੈਕਟਰ ਸੀ ਤੇ ਮੇਰੇ ਤੇ ਉਹ DSP ਬਣਿਆ ਸੀ, ਤੇ ਜਦੋਂ ਉਹ 3 ਕੇਸ ਉੱਤੇ ਕੰਪਲੇਂਟ ਕੇਸ ਪਾਤੇ, ਪਹਿਲੇ ਸਾਹਮਣੇ ਹੋਈ ਤੇ ਜਦੋਂ ਉਹ ਕੋਰਟ 'ਚ ਪੇਸ਼ ਹੋਇਆ ਤੇ ਜੱਜ ਨੇ ਦੱਸਤਾ ਬਲਦੇਵ ਸਿੰਘ ਤੇਰੇ ਤੇ ਆ ਵੀ ਕੇਸ, ਮੈਨੂੰ ਤੇਰੇ ਤੇ ਹੀ ਜਾਪਦਾ। ਉੱਥੇ ਹੀ ਹਿੱਲ ਗਿਆ। ਜਦੋਂ ਤੀਜੇ ਕੇਸ ਦੇ ਸਾਹਮਣੇ ਉਹਦੇ ਕੋਲ ਗਏ ਨਾ ਘਰ, ਤੇ ਉੱਥੇ ਹੀ ਕੁਰਸੀ ਤੇ ਬੈਠਾ ਹੀ ਐਵੇਂ ਹੋ ਗਿਆ, ਖਤਮ ਹੋ ਗਿਆ। ਤੇ ਜਿਹੜੇ ਜਦੋਂ ਫੈਸਲਾ ਆਉਣਾ ਸੀ, ਉਹ ਬੜਾ ਮੇਰੇ ਕੋਲ ਆਣ ਕੇ ਅਪਰੋਚ ਕੀਤੀ ਕਿ ਵਾਸਤਾ ਹੈ ਰੱਬ ਦਾ, ਇਨਾਮ ਵੀ ਲੈ ਲਾ, ਇੰਨਾ ਹੋਰ ਦੇ ਦਿੰਦੇ ਆ, ਤੇਰੇ ਪਿੰਡ ਤੇ ਲਾ ਦਿੰਦੇ ਆ, ਸਾਡਾ ਖਹਿੜਾ ਛਡਾ। ਮੈਂ ਆਖਿਆ ਵੀ ਮੇਰਾ ਤੇ ਕੋਈ ਰੋਲ ਨਹੀਂ, ਜਿਨ੍ਹਾਂ ਨੇ ਕੇਸ ਕੀਤੇ ਉਹਨਾਂ ਦਾ। ਉਹਦੇ ਵਿੱਚ ਇੱਕ ਕੇਸ ਸੀ, ਇੱਕ ਦੋਵੇਂ ਮਾਪਿਆਂ ਦਾ ਇਕਲੌਤਾ ਬੇਟਾ ਤੇ ਇਕਲੌਤੀ ਬੇਟੀ, ਦੋਵੇਂ ਛੋਟੀ ਛੋਟੀ ਉਮਰ, ਮੇਰਾ ਖਿਆਲ ਕਿ ਨਾਬਾਲਗ ਸੀ, 17 ਸਾਲ ਦਾ ਪੰਜਾਬ ਸਿੰਘ। ਤੇ ਉਹਨੂੰ ਕੀ ਕੀਤਾ, ਉਹ ਜਾ ਕੇ ਉੱਥੇ ਜਦੋਂ ਕਮਾਦ ਦੇ ਦੁਆਲੇ ਘੇਰਾ ਪਾਇਆ ਉਹਨਾਂ ਨੇ, ਉਹ ਵਿਚਾਰਾ ਡਰਦਾ ਨਾ ਘਰੋਂ ਨਿਕਲ ਕੇ ਤੇ ਬਾਹਰ ਨੂੰ ਵੇਖਣ ਡਿਆ ਪਿਆ। ਉਹਨੂੰ ਫੜਿਆ
ਉਹਦੀ ਭੈਣ ਨੇ ਘੁੱਟ ਕੇ ਜੱਫੀ ਪਾ ਲਈ, ਬੜੇ ਤਰਲੇ ਲਏ, ਲੇਕਿਨ ਉਹਦੇ ਕੰਨ 'ਚ ਬਲਦੇਵ ਸਿੰਘ ਇੰਸਪੈਕਟਰ ਨੇ ਗੋਲੀ ਮਾਰ ਕੇ ਉਹਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ। ਜਦੋਂ ਕੇਸ ਪਏ ਤੇ ਫਿਰ ਦਿਲ ਕਿੱਥੇ ਸੀ ਇਹਨਾਂ ਦਾ। ਜਦੋਂ ਆ ਹੁਣ ਸਜ਼ਾਵਾਂ ਹੁੰਦੀਆਂ CBI ਕੋਰਟ ਦੇ ਵਿੱਚ, ਜਦੋਂ ਸਜ਼ਾਵਾਂ ਹੁੰਦੀਆਂ ਤੇ ਉਹਨਾਂ ਦਾ ਹਾਲ ਵੇਖਦੇ ਜੇ ਕਿ ਉਹ ਕਿਵੇਂ ਤਰਲੇ ਵੀ ਲੈਂਦੇ। ਇੱਕ ਟੀਮ 22 ਕੇਸ ਨੇ ਜਸਟਿਸ ਸਾਹਿਬ, 22 ਮੁਜਰਮ ਨੇ ਉਹਦੇ ਵਿੱਚ। ਬੜਾ ਗੁਰਦਾਸਪੁਰ ਦਾ ਪੁਲ ਕੁੰਜਰਾਂ ਵਾਲਾ ਕੇਸ ਦੇ ਨਾਂ ਨਾਲ ਮਸ਼ਹੂਰ ਆ, ਉਹਦੇ ਵਿੱਚ 4 ਮਰਡਰ ਨੇ। ਮੇਰੇ ਕੋਲ ਆਏ, ਘਰ ਆਏ, ਆਂਦੇ ਕਰੋੜ ਰੁਪਈਆ ਪਰਿਵਾਰਾਂ ਨੂੰ ਦੇ ਦਿੰਦੇ ਆ ਤੇ ਸਮਝੌਤਾ ਕਰਾ ਲਾ। ਮੈਂ ਆਖਿਆ ਵੀ ਮੈਂ ਜਾਣਦਾ ਨਹੀਂ ਤੇ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਲਓ। ਨਹੀਂ, ਉਹਨਾਂ ਨੇ ਕਿਹਾ ਭਈ ਉਹ ਕਹਿ ਦੇ ਤੇ ਅਸੀਂ ਫੈਸਲਾ ਕਰ ਲਾਂਗੇ। ਮੈਂ ਕਿਹਾ ਮੈਂ ਕਿਉਂ ਕਹਾਂ, ਮਾਰੇ ਤੁਸੀਂ ਉਹਨਾਂ ਦੇ। ਜਦੋਂ ਮੈਨੂੰ ਕਿਹਾ ਵੀ ਕਰੋੜ ਰੁਪਈਆ ਦੇ ਦਿੰਦੇ ਆ, ਮੈਂ ਫਿਰ ਮੈਨੂੰ ਵੀ ਥੋੜਾ ਜਿਹਾ ਰੋਹ ਆ ਗਿਆ। ਮੈਂ ਕਿਹਾ ਕਰੋੜ ਰੁਪਈਆ ਚੁੱਕੋ ਮੇਰੇ ਕੋਲੋਂ, 4 ਬੰਦੇ ਜੀਂਦੇ ਜਾਗਦੇ ਲਿਆ ਕੇ ਖੜੇ ਕਰ ਦਿਓ, ਤੇ ਜੇ ਉਹ ਨਹੀਂ ਕਰ ਸਕਦੇ ਤੇ 4 ਆਪਣੇ ਖੜੇ ਕਰ ਦਿਓ, ਮੈਂ ਮਾਰਦਾ ਗੋਲੀ, ਮੇਰੇ ਤੇ ਕੇਸ ਵੀ ਕਰ ਦਿਓ, ਕਰੋੜ ਰੁਪਈਆ ਵੀ ਲੈ ਲਿਓ। ਚਲੇ ਗਏ ਚੁੱਪ ਕਰਕੇ। ਉਹਨਾਂ ਤੇ ਕੇਸ ਪੈਂਡਿੰਗ ਜੇ। ਉਹਨਾਂ ਦਾ ਇੱਕ ਪਰਿਵਾਰ, ਜਿਹੜਾ ਇੱਕ ਨੌਜਵਾਨ ਮਾਰਿਆ ਸੀ, ਉਹਦਾ ਜਿਹੜਾ ਸਕਾ ਭਣਵਈਆ ਸੀ ਉਸੇ ਥਾਣੇ ਦੇ ਵਿੱਚ ਉਹ ਮੁਲਾਜ਼ਮ ਸੀ, ਉਹਦੇ ਕੋਲੋਂ ਲਿਆ ਕੇ ਤੇ ਉੱਥੇ ਖੜ ਕੇ 4 ਨੂੰ ਇਕੱਠਾ ਕਰਕੇ ਤੇ ਉਹ ਬਣਾਤਾ, ਉਹਨਾਂ ਦਾ ਮੁਕਾਬਲਾ ਬਣਾਤਾ। ਅੱਛਾ, ਉਹਦੀ ਵੀ ਗਵਾਹੀ ਮੈਨੂੰ ਆਂਦੇ ਵੀ ਜੇ ਤੂੰ ਨਾ ਕਰਾਏਗਾ ਤੇ ਸਾਡਾ ਤੇ ਮੁਲਾਜ਼ਮ ਹੈ। ਮੈਂ ਕਿਹਾ ਤੁਸੀਂ ਮੁਲਾਜ਼ਮ ਕੋ ਜਾਓ, ਮੇਰੇ ਕੋਲ ਕੀ ਜਾਂਦੇ ਨੇ। ਪਰ ਉਹ ਮੁਲਾਜ਼ਮ ਇੰਨਾ ਡਟਿਆ। ਜਦੋਂ ਗਵਾਹੀਆਂ ਤੇ ਕੇਸ ਆਇਆ, ਮੈਂ ਪੁੱਛਿਆ ਉਹਦੇ ਫਾਦਰ ਇਨ ਲਾ ਨੂੰ, ਮੈਂ ਆਖਿਆ ਕਿ ਪੁਲਿਸ ਵਾਲਿਆਂ ਤੇ ਮੈਨੂੰ ਨਹੀਂ ਯਕੀਨ ਆ, ਜੇ ਤੇ ਉਹਨੇ ਗਵਾਹੀ ਦੇਣੀ ਆ ਤੇ ਫੇਰ ਗੱਲ ਕਰੋ, ਜੇ ਨਹੀਂ ਦੇਣੀ ਤੇ ਗਵਾਹੀ ਕਟਾ ਦਿੰਦੇ ਆ ਉਹਦੀ। ਆਂਦਾ ਨਹੀਂ ਗਵਾਹੀ ਦੇਗਾ। ਅਸੀਂ ਕਿਹਾ ਮਿਲਾਓ। ਜਦੋਂ ਮਿਲਾਇਆ, ਉਹ ਆਂਦਾ ਇੱਕ ਪਾਸੇ ਮਹਿਕਮਾ, ਇੱਕ ਪਾਸੇ ਰਿਸ਼ਤੇਦਾਰੀ, ਉਹ ਮੇਰੇ ਸਾਲੇ ਨੂੰ ਮੇਰੇ ਕੋਲੋਂ ਹੀ ਚੁੱਕ ਕੇ ਤੇ ਉੱਥੇ ਖੜ ਕੇ ਮਾਰ ਦੇਣ, ਮੇਰੀ ਕੋਈ ਜ਼ਮੀਰ ਨਹੀਂ। ਜਦੋਂ ਕੋਰਟ ਵਿੱਚ ਗਿਆ, ਠੋਕ ਕੇ ਗਵਾਹੀ ਦਿੱਤੀ, ਸਾਰੇ ਸਬੂਤ ਲੈ ਕੇ ਗਿਆ, ਉਹ ਵਿਖਾਤੇ, ਔਨ ਰਿਕਾਰਡ ਲਿਆਂਦੇ ਗਏ ਕਿ ਇਸ ਦਿਨ SSP ਨੇ ਮੈਨੂੰ ਆਹ ਲਾਲਚ ਦਿੱਤਾ, ਇਸ ਦਿਨ ਆਹ ਦਿੱਤਾ, ਇਸ ਦਿਨ ਆਹ ਦਿੱਤਾ। ਉਹਦੇ 'ਤੇ ਵੀ ਨੋਟਿਸ ਕਰ ਦਿੱਤਾ ਜੱਜ। ਇਸ ਤਰ੍ਹਾਂ ਦੇ ਕੇਸ ਆ। ਭਾਈ ਪੰਜਵਰ ਦੀ ਮਾਤਾ ਦਾ ਕੇਸ ਸੀ, ਬੜਾ ਦਬਾਅ ਪਾਇਆ ਪ੍ਰੋਫੈਸਰ ਸਾਡੇ। ਜਿਵੇਂ ਹੁਣ ਜਸਟਿਸ ਰਣਜੀਤ ਸਿੰਘ ਨੇ ਸੰਭਾਲ ਲਈ ਆ ਕਮਾਂਡ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ। ਜਸਟਿਸ ਬੈਂਸ ਸਾਹਿਬ ਦੇ ਕੋਲ ਸੀ ਪਹਿਲਾਂ। ਜਸਟਿਸ ਬੈਂਸ ਨੇ ਜਦੋਂ ਟੂਰ ਕੀਤਾ ਤੇ ਉਹ ਕੇਸ ਸਾਹਮਣੇ ਆਇਆ, ਜਸਟਿਸ ਸਾਹਿਬ ਕੋਰਟ ਦੇ ਵਿੱਚ ਕਟਹਿਰੇ 'ਚ ਖੜ ਕੇ ਗਵਾਹੀ ਨਹੀਂ ਦਿੰਦੇ, ਕਿਉਂਕਿ ਉਹਨਾਂ ਨੇ ਤੇ ਫੈਸਲੇ ਕੀਤੇ ਹੁੰਦੇ ਆ, ਉਹ ਗਵਾਹ ਨਹੀਂ ਬਣਦੇ। ਲੇਕਿਨ ਸਿਰ ਝੁਕ ਜਾਂਦਾ ਵਾ ਸਾਡਾ ਜਸਟਿਸ ਅਜੀਤ ਸਿੰਘ ਬੈਂਸ ਦੇ ਸਾਹਮਣੇ। ਉਹ ਕੰਪਲੇਨਟ ਬਣੇ, ਉਹਨਾਂ ਨੇ ਕੰਪਲੇਂਟ ਕੀਤੀ ਤੇ ਜਦੋਂ ਉਹਦੇ ਵਿੱਚ ਗਵਾਹੀਆਂ ਸ਼ੁਰੂ ਹੋਈਆਂ ਤੇ ਬੜਾ ਦਬਾਅ ਪਾਇਆ ਗਿਆ, ਪਰਿਵਾਰ ਤੇ ਵੀ ਲਾਲਚ ਵੀ ਦਿੱਤੇ ਗਏ। ਤੇ ਫਿਰ ਜਦੋਂ ਉਹ ਗਵਾਹੀ ਦੇਣ ਆਏ ਤੇ ਜਿਹੜਾ ਪਰਮਜੀਤ ਸਿੰਘ ਪੰਜਵੜ ਦਾ ਮਾਮਾ ਸੀ, ਉਹ ਕਹਿੰਦਾ ਜੱਜ ਸਾਹਿਬ ਇੱਕ ਆਹ ਜੈਂਟਲਮੈਨ ਬੈਠਾ ਜੀ, ਜਿਹੜਾ ਮੇਰੇ ਕੋਲ 25 ਲੱਖ ਰੁਪਈਆ ਲੈ ਕੇ ਮੇਰੇ ਪਿੰਡ ਦੇ ਸਰਪੰਚ ਨੂੰ ਲੈ ਕੇ ਮੈਨੂੰ ਕਿਹਾ ਸੀ ਕਿ ਬਹਿ ਜਾ, ਗਵਾਹੀ ਤੋਂ ਬਹਿ ਜਾ ਤੇ 25 ਲੱਖ ਲੈ ਲਾ। ਉਹਨੂੰ ਠਾਲ ਲਿਆ। ਉਹ ਕੌਣ ਸੀ? ਗੁਰਮੀਤ ਸਿੰਘ ਇੰਸਪੈਕਟਰ, ਜਿਹੜਾ SSP ਆ, ਪਤਾ ਨਹੀਂ ਕਿ ਹੁਣ SP ਆ। ਉਸ ਦਿਨ ਤੋਂ ਬਾਅਦ ਨਹੀਂ ਉਹਨੂੰ ਮੈਂ ਵੇਖਿਆ। ਨਹੀਂ ਤੇ ਹਰ CBI ਕੋਰਟ ਦੇ ਵਿੱਚ ਹਰ ਤਰੀਕ ਦੇ ਉੱਤੇ ਹਰ ਮੁਜਰਮ ਦੇ ਨਾਲ ਉਹ ਜਾ ਕੇ ਬਹਿੰਦਾ ਸੀ ਤੇ ਉਹਨੂੰ ਵੀ ਸੱਦ ਲਿਆ ਜੱਜ ਸਾਹਿਬ ਨੇ, CBI ਕੋਰਟ ਦੇ ਨੇ। ਉਹਨੇ ਉਹਦਾ ਬਿਆਨ ਰਿਕਾਰਡ ਕਰ ਲਿਆ, ਉਹਦਾ ਨਾਂ ਨੂੰ ਸਭ ਕੁਝ ਦਰਜ ਕਰ ਲਿਆ। ਉਸ ਤੋਂ ਬਾਅਦ ਨਹੀਂ ਹੋਇਆ। ਸੋ ਜਿਹੜੀਆਂ ਅੜਚਣਾਂ ਆਈਆਂ, ਹੁਣ ਜੇ ਇਹਨਾਂ ਨੇ ਕਿਹਾ, ਮੈਂ 1 ਮਿੰਟ 'ਚ ਹੀ ਹੁਣ ਗੱਲ ਖਤਮ ਕਰਨੀ ਚਾਹੁੰਦਾ। ਕਹਾਣੀਆਂ ਬੜੀਆਂ ਨੇ, ਪਰਿਵਾਰਾਂ ਨੂੰ ਕੀ ਹੰਡਾਉਣਾ ਪਿਆ ਆਪਣੇ ਪਿੰਡੇ 'ਤੇ, ਬਹੁਤ ਕੁਝ ਹੰਡਾਉਣਾ ਪਿਆ। ਉਹ ਇੱਥੇ ਵੰਡ ਦਿਆਂਗਾ, ਉਹ ਭਾਈ ਸਾਡੀ ਟੀਮ ਨੇ ਉਹਨੂੰ ਲਿਖ ਕੇ ਤੇ ਆਪਾਂ ਛਪਾਇਆ ਸੀ ਲਾਪਤਾ ਪੰਜਾਬ। ਉਹਦੇ ਵਿੱਚ ਉਹ ਸਾਰੇ ਹੀ ਪੁਆਇੰਟ ਦਿੱਤੇ, ਪਰਿਵਾਰਾਂ ਨੂੰ ਕਿਵੇਂ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਵੇਖਿਆ। 5 ਗਰਾਈਆਂ ਦਾ ਇੱਕ ਪਿੰਡ ਆ, ਇੱਕ ਮਾਤਾ, ਉਹਨਾਂ ਦੇ ਘਰ ਦੇ ਵਿੱਚ ਕੋਈ ਮੇਲ ਮੈਂਬਰ ਨਹੀਂ, 3 ਉਹਦੇ ਬੇਟੇ ਤੇ ਚੌਥਾ ਉਹਦਾ ਹਸਬੈਂਡ, ਉਹ ਕੇ ਸ਼ਹੀਦ ਕਰਤੇ।
ਸਾਰਿਆਂ ਨੂੰ ਪਹਿਲਾਂ ਇਲੀਗਲ ਕਸਟਡੀ 'ਚ ਲਿਆ, ਟਾਰਚਰ ਕੀਤਾ। ਟਾਰਚਰ ਕਰਨ ਦੇ ਤਰੀਕੇ, ਕਿਉਂਕਿ ਆਪਾਂ ਪਿੰਡੇ ਤੇ ਹਟਾਇਆ, ਬਹੁਤ ਹੀ ਵਹਿਸ਼ੀਆਨਾ ਤਰੀਕੇ ਨੇ। ਉਹਨਾਂ ਤਰੀਕਿਆਂ ਦਾ ਕਰਕੇ 99% ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਸ਼ੋਅ ਕੀਤੇ ਗਏ ਨੇ, ਉਹਨਾਂ ਸਾਰਿਆਂ ਨੂੰ ਪੁਲਿਸ ਉਹਨਾਂ ਦੇ ਨਾਂ ਥਾਂ ਤੇ ਪਤਾ ਜਾਣਦੀ ਸੀ, ਤੇ ਉਹਨਾਂ ਨੂੰ ਫਿਰ ਵੀ ਅਣਪਛਾਤੀਆਂ ਦੇ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਇਸ ਕਰਕੇ ਸਾੜ ਦਿੱਤਾ ਗਿਆ ਜਾਂ ਦਰਿਆਵਾਂ 'ਚ ਰੋੜ ਦਿੱਤਾ ਗਿਆ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਬੋਲਦੀ ਆ, ਉਹ ਦੱਸਦੀ ਆ ਕਿ ਸੱਚ ਕੀ ਆ, ਗੋਲੀ ਕੰਨ ਤੇ ਰੱਖ ਕੇ ਮਾਰੀ ਆ ਜਾਂ ਦੂਰੋਂ ਮਾਰੀ ਆ, ਸਾਰੇ ਜ਼ਖਮ ਟਾਰਚਰ ਕਿਵੇਂ ਕੀਤਾ। ਉਹਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦੀ ਮਿਸਾਲ ਸਾਹਮਣੇ ਜੇ। ਜਦੋਂ ਉਹਨਾਂ ਨੂੰ ਟਾਰਚਰ ਕੀਤਾ ਗਿਆ, ਸਾਡਾ ਵੀ ਸਾਰਾ ਪਰਿਵਾਰ ਫੜ ਕੇ ਉੱਥੇ ਹੀ ਰੱਖਿਆ ਸੀ। ਉਹਨਾਂ ਦੱਸਿਆ, ਰਿਸ਼ਤੇਦਾਰ ਵੀ ਸਾਡੇ ਉੱਥੇ ਹੀ ਰੱਖੇ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨੂੰ ਟਾਰਚਰ ਕਰਦੇ ਸੀ ਤੇ ਉਹ ਇੱਕੋ ਗੱਲ ਕਰਦੇ, ਰਾਜ ਕਰੇਗਾ ਖਾਲਸਾ। ਇਹਦੋਂ ਵੱਧ ਉਹਨੇ ਨਹੀਂ ਗੱਲ ਕਹੀ। ਆਸਤੇ ਆਸਤੇ ਉਹਦੀ ਆਵਾਜ਼ ਜਦੋਂ ਬੰਦ ਹੋ ਗਈ, ਅਸੀਂ ਸਮਝਿਆ ਕਿ ਉਹ ਚੜ੍ਹਾਈ ਕਰ ਗਿਆ, ਤੇ ਮੁੜ ਕੇ ਉਹਨੂੰ ਵੀ ਰੋੜ ਦਿੱਤਾ। ਸੋ ਇਹ ਗੱਲਾਂ ਜੇ ਪੰਜਾਬ ਦੇ ਵਿੱਚ, ਪਰ ਉਹ ਜਿਉਂ ਤਿਉਂ ਜਾਰੀ ਨੇ। ਅੱਜ ਵੀ ਪਹਿਲਾਂ ਨਕਸਲਬਾੜੀ ਕਹਿ ਕੇ, ਫਿਰ ਨੌਜਵਾਨਾਂ ਸਿੱਖ ਨੌਜਵਾਨਾਂ ਨੂੰ ਭੁੰਨ ਕੇ, ਤੇ ਅੱਜ ਜਿਹੜੇ ਗੈਂਗਸਟਰ, ਤੇ ਜਿਵੇਂ ਭਾਈ ਕਮਰ ਸਿੰਘ ਨੇ ਦੱਸ ਹੀ ਦਿੱਤਾ, ਗੈਂਗਸਟਰ ਤੇ ਜਿਹੜੇ ਡਰੱਗਿਸਟ ਨੇ, ਉਹਨਾਂ ਨੂੰ ਹੱਥ ਪਾਉਂਦੇ ਜੇ। ਮੈਂ ਕਿਤਾਬ ਲਿਖੀ ਆ, ਇਹ 6ਵਾਂ ਦਰਿਆ, ਕਿ ਇਹ ਜਿਹੜਾ ਨਸ਼ਿਆਂ ਦਾ ਹੜਿਆ ਕਿਉਂ, ਕਿਵੇਂ ਤੇ ਕਿਨ ਵਹਾਇਆ, ਤੇ ਉਹਦਾ ਸ਼ਿਕਾਰ ਕੌਣ ਬਣੇ, ਤੇ ਉਹ ਸਾਜ਼ਿਸ਼ ਕੀ ਆ। ਜਿਸ ਤਰ੍ਹਾਂ ਵਾਟਰ ਵੈਪਨ ਵਰਤਿਆ, ਇਸੇ ਤਰ੍ਹਾਂ ਹੀ ਨਸ਼ਿਆਂ ਦੇ ਵਿੱਚ ਵੀ ਪੰਜਾਬ ਦੀ ਜਵਾਨੀ ਨੂੰ ਡੋਬਣ ਦਾ ਯਤਨ ਕੀਤਾ, ਤੇ ਹੱਥ ਉਹਨੂੰ ਪਾਉਂਦੇ ਜੇ ਜਿਹੜਾ ਗਰੀਬ ਆ, ਚਾਹੇ ਆਮ ਜਿਹਾ ਬੰਦਾ ਵਾ, ਦੂਜੇ ਨੂੰ ਕੋਈ ਹੱਥ ਨਹੀਂ ਜੇ ਪਾਉਂਦਾ। ਜਿਹੜੀਆਂ ਬਿਲਡਿੰਗਾਂ ਢਾਈਆਂ ਜਾ ਰਹੀਆਂ, ਜਿਹੜਾ ਭਗਵੰਤ ਮਾਨ ਜੇ ਉਹ ਬੇਅੰਤ ਸਿੰਘ ਬਣਨ ਦਾ ਯਤਨ ਕਰ ਰਿਹਾ। ਕਿਉਂ? ਕਿਉਂਕਿ ਸਾਰੇ ਪੁਲਿਸ ਅਫਸਰਾਂ ਦੇ ਬਿਆਨ ਹੁੰਦੇ ਆ ਜਦੋਂ ਵੀ ਕੋਈ ਐਨਕਾਊਂਟਰ ਹੁੰਦਾ। ਮੈਨੂੰ ਮਿਲਿਆ ਤਰਨਤਾਰਨ ਕੋਰਟ ਦੇ ਵਿੱਚ ਇੱਕ ਵਿਚਾਰਾ 16 ਸਾਲ ਦਾ ਬੱਚਾ ਹੋਣਾ, ਉਹਦੇ ਗੋਡੇ 'ਚ ਗੋਲੀ ਮਾਰੀ। ਮੈਂ ਪੁੱਛਿਆ ਤੇਰਾ ਕੀ ਕਸੂਰ ਸੀ? ਆਂਦਾ ਮੇਰਾ ਕੋਈ ਵੀ ਕਸੂਰ ਨਹੀਂ ਸੀ, ਮੇਰੇ ਤੇ ਫਰੋਤੀ ਦਾ ਕੇਸ ਪਾ ਕੇ ਘਰੋਂ ਚੁੱਕ ਕੇ ਲਿਆਂਦਾ। ਅੱਜ ਉਹਨੂੰ ਮੈਂ ਇੱਥੇ ਬੁਲਾਉਣ ਦਾ ਯਤਨ ਕੀਤਾ, ਪਰ ਉਹਦਾ ਮਿਸ ਹੋ ਗਿਆ ਮੇਰੇ ਕੋਲ ਫੋਨ ਨੰਬਰ। ਤੇ ਆਹ ਜਿਹੜਾ ਪਰਿਵਾਰ ਆ, ਇਹ ਆਇਆ ਜੇ, ਇਹਨਾਂ ਨੂੰ ਮੈਂ ਬੁਲਾਇਆ। ਇਹ ਜਿਹੜਾ ਸੂਬਾ ਸਰਹੰਦ ਦਾ, ਉੱਠ ਕੇ ਬੀਬੀ ਜੀ ਉੱਠ ਕੇ ਦੋਵੇਂ ਜਾਣੇ ਦਰਸ਼ਨ ਦਿਓ, ਤੇ 2 ਮਿੰਟ ਬਾਅਦ 'ਚ ਮੌਕਾ ਮਿਲੇਗਾ ਗੱਲ ਵੀ ਸਾਰੀ ਦੱਸ ਦਿਓ। ਇਹ ਸੂਬਾ ਸਰਹੰਦ ਤੇ ਗੁਰਬਚਨ ਸਿੰਘ ਮਾਣੋਚਾਲ, ਸੂਬਾ ਸਰਹੰਦਾਂ ਦਾ ਸੀ ਕਿ ਤੁਸੀਂ ਵਜ਼ੀਰ ਖਾਨ ਸੂਬੇ ਸਰਹੰਦ ਨੂੰ ਭੁੱਲ ਜਾਓਗੇ, ਮੈਨੂੰ ਯਾਦ ਰੱਖੋਗੇ। ਤੇ ਜਿਹੜਾ ਗੁਰਬਚਨ ਸਿੰਘ ਮਾਣੋਚਾਲ ਸੀ, ਉਹ ਮਾਣੋਚਾਲ ਉਹਦਾ ਨਾਂ ਨਹੀਂ ਸੀ, ਕਿਉਂਕਿ ਗੁਰਬਚਨ ਸਿੰਘ ਮਾਣੋਚਾਲ ਸਾਡਾ ਯੋਧਾ ਜੁਝਾਰੂ ਆਗੂ ਸੀ। ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਰਿਹਾ, ਪੰਥਕ ਕਮੇਟੀ ਦਾ ਮੈਂਬਰ ਵੀ ਰਿਹਾ। ਤੇ ਉਹਨੂੰ ਇਹਨੇ ਮਾਰ ਕੇ ਤੇ ਆਂਦਾ ਸੀ ਕਿ ਇਹਨੂੰ ਤੁਸੀਂ ਇਹਦਾ ਨਾਂ ਭੁੱਲ ਜਾਓਗੇ ਤੇ ਮੇਰਾ ਨਾਂ ਯਾਦ ਰੱਖੋਗੇ। ਆਪਣੇ ਨਾਂ ਨਾਲ ਮਾਣੋਚਾਲ ਲਾ ਲਿਆ ਸੀ। ਪਰ ਜਦੋਂ ਪੁਲਿਸ ਅਫਸਰਾਂ ਨੇ ਫੈਸਲਾ ਕੀਤਾ ਕਿ ਇਹਨੂੰ ਅੱਗ ਕਿਹੜਾ ਲਾਏ, ਤੇ ਇਹਨੂੰ ਹੀ ਕਿਹਾ ਤੇ ਤੂੰ ਹੀ ਲਾ, ਤੂੰ ਉਹਦਾ ਨਾਂ, ਉੱਥੋਂ ਉਹਦਾ ਨਾਂ ਪੈ ਗਿਆ। ਪਰ ਮੈਨੂੰ ਪੁਲਿਸ ਜਿਹੜੇ ਮੈਨੂੰ ਤਰੀਕ ਪੇਸ਼ ਤੇ ਖੜਦੇ ਸੀ, ਉਹਨਾਂ ਨੇ ਦੱਸਿਆ ਕਿ ਜਦੋਂ ਇਹਨੇ ਅਗਨੀ ਦਿਖਾਈ ਤੇ ਇਹ ਰੋ ਪਿਆ। ਜਦੋਂ ਪੁੱਛਿਆ ਵੀ ਰੋ ਕਿਉਂ ਪਿਆ, ਆਂਦਾ ਮੈਂ ਬਹੁਤ ਕਹਿਰ ਕਮਾ ਲਿਆ, ਮੇਰੇ ਕੋਲੋਂ ਇਹ ਇੱਕ ਕੌਮ ਦਾ ਏਡਾ ਵੱਡਾ ਯੋਧਾ ਜਿਹੜਾ ਮੇਰੇ ਹੱਥੋਂ ਮਾਰਿਆ ਗਿਆ। ਸੋ ਇਹ ਇਹਨਾਂ ਦੀ ਔਕਾਤ 'ਚ ਜਦੋਂ CBI ਕੋਰਟ ਦੇ ਵਿੱਚ ਜਿਹੜੇ ਜਿੰਨੇ ਵੀ ਕੇਸ ਸੀ, ਇੱਕ ਇਹ ਜਸਟੀਫਾਈ ਹੋ ਗਿਆ ਕਿ ਸਾਰੇ ਹੀ ਫੇਕ ਐਨਕਾਊਂਟਰ ਝੂਠੇ ਕੇਸ ਨੇ, ਕਿਉਂਕਿ ਇਹਨਾਂ ਦੀ ਨਿਆਂਪਾਲਕਾਂ ਨੇ ਠੱਪਾ ਲਾਤਾ। ਜਿੰਨੇ CBI ਕੋਰਟ ਦੇ ਵਿੱਚ ਕੇਸ ਸੀ, ਸਿਰਫ ਇੱਕ ਕੇਸ ਬਰੀ ਹੋਇਆ ਜੇ, ਉਹ ਜਿਹਦੇ ਵਿੱਚ ਪਰਿਵਾਰ ਨੇ ਗਵਾਹੀਆਂ ਨਹੀਂ ਦਿੱਤੀਆਂ। ਫਿਰ ਅੱਗੇ ਦਬਾਅ ਕਿੰਨਾ ਪਾਇਆ ਜਾ ਰਿਹਾ। ਬਾਬਾ ਚੰਨ ਸਿੰਘ ਕਾਰ ਸੇਵਾ ਵਾਲੇ ਦਾ ਕੇਸ ਸੀ, ਉਹਦੇ ਵਿੱਚ ਕੀ ਹੋਇਆ, ਹਰਦਲਵੀਰ ਸਿੰਘ ਸ਼ਾਹ ਆ ਜਾਣਦੇ ਹੋਣਗੇ, ਪੰਜੋਲੀ ਸਾਹਿਬ ਮੈਂਬਰ ਸ਼੍ਰੋਮਣੀ ਕਮੇਟੀ, 1.5 ਕਰੋੜ ਰੁਪਈਆ ਲਿਆ, ਰਿਸ਼ਤੇਦਾਰ ਚਾਚੇ ਤਾਏ ਸਾਰੇ ਮਾਰੇ ਆ। ਉਹ ਗੱਲ ਨਹੀਂ ਬਣੀ। ਫਿਰ ਉਹਦੇ ਵਿੱਚ ਪਹਿਲਾਂ ਸਜ਼ਾ, ਫਿਰ ਉਹ ਕੇਸ ਦੀ ਡਿਫੈਂਸ ਕਿਹਨੇ ਕੀਤੀ? ਉਹ ਡਿਫੈਂਸ ਕੀਤੀ ਸਤਨਾਮ ਸਿੰਘ ਕਲੇਰ ਨੇ, ਜਿਹੜਾ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਚੇਅਰਮੈਨ ਸੀ। ਅੱਧੀ ਤਨਖਾਹ ਗੁਰੂ ਕੀ ਗੋਲਕ ਤੋਂ ਸ਼੍ਰੋਮਣੀ ਕਮੇਟੀ ਦਿੰਦੀ, ਤੇ ਅੱਧੀ ਤਨਖਾਹ ਉਹ ਲੈਂਦਾ ਸੀ ਸਰਕਾਰ ਦੇ ਕੋਲੋਂ।
ਉਹ ਇਹਨਾਂ ਦੀ ਡਿਫੈਂਸ ਦਾ ਜੇ ਵਕੀਲ, ਤੇ ਦੂਜੇ ਪਾਸੇ ਸਾਡੀ ਟੀਮ ਜਿਨ੍ਹਾਂ ਨੇ ਅਦਾਲਤਾਂ ਦੇ ਰਾਹੀਂ ਇਹਨਾਂ ਦੇ ਕਾਨੂੰਨ ਦੀ ਵਰਤੋਂ ਇਹਨਾਂ ਤੇ ਕਰਕੇ ਸਾਬਤ ਕਰਤਾ ਕਿ ਸਾਰੇ ਕੇਸ ਝੂਠੇ ਨੇ, ਸਾਰਿਆਂ ਨੂੰ ਸਜ਼ਾਵਾਂ ਹੋਈਆਂ। ਜੇ ਉਹ ਸਾਡੀ PIL ਜਿਹੜੀ ਆ ਉਹਦੇ ਵਿੱਚ ਨੋਟਿਸ ਹੋ ਚੁੱਕਾ ਵਾ। ਇੱਕ ਗੱਲ ਤੇ ਉਹ ਮੰਨ ਹੀ ਗਏ ਨੇ ਕਿ ਕੰਪਨਸੇਸ਼ਨ ਤੇ ਦਿਆਂਗੇ ਸਾਰਿਆਂ ਨੂੰ, ਤੇ ਜੇ ਉਹ ਵੀ ਟ੍ਰਾਇਲ ਕਿਤੇ ਚੱਲ ਪਏ ਤੇ 75,000 ਜ਼ਾਲਮ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਜਿਹੜਾ ਉਹ ਕੋਰਟ ਦੇ ਕਟਹਿਰੇ 'ਚ ਖੜਾ ਹੋ ਜਾਏਗਾ। ਹੁਣ ਮੇਰੀ ਅਪੀਲ ਆ ਕਿ ਘਬਰਾਓ ਨਾ, ਜਾ ਕੇ ਦੱਸ ਦਿਓ ਉਹਨਾਂ ਪਰਿਵਾਰਾਂ ਨੂੰ ਕਿ ਕਿਵੇਂ ਡਟ ਕੇ ਰਹਿਣਾ ਤੇ ਕਿਵੇਂ ਗਵਾਹੀਆਂ ਦੇਣੀਆਂ। ਜਿਹੜੇ ਅਮੀਰ ਪਰਿਵਾਰ ਨੇ ਉਹ ਹੀ ਗਵਾਹੀ ਤੋਂ ਬਹਿੰਦੇ ਜੇ, ਜਿਹੜੇ ਵਿਚਾਰੇ ਗਰੀਬ ਨੇ ਉਹ ਡਟ ਕੇ ਰਹਿੰਦੇ ਜੇ। ਤੇ ਮੈਂ ਹੋਰ ਵੀ ਇੱਕ ਦੱਸ ਦਿਆਂ ਕਿ ਇੱਕ ਕੇਸ ਦੇ ਉਹ ਕੁੰਜਰਾ ਪੁਲ ਦੇ ਵਿੱਚ ਇੱਕ ਸਾਡੇ ਸਿੱਖ ਆਗੂ ਦੀ ਗਵਾਹੀ ਸੀ, ਜਿਹੜਾ ਮੌਕੇ ਦਾ ਆਈ ਵਿਟਨੈਸ ਸੀ, ਉਹ ਵੀ ਗਵਾਹੀ ਤੋਂ ਮੁੱਕਰ ਗਿਆ ਪੁਲਿਸ ਦੇ ਦਬਾਅ 'ਚ ਆ ਕੇ ਜਾਂ ਪੁਲਿਸ ਦੇ ਕੋਲੋਂ ਕੋਈ ਲਾਲਚ ਲੈ ਕੇ। ਸੋ ਜਿਹੜਾ ਇਹਦਾ ਫੇਕ ਐਨਕਾਊਂਟਰ ਦਾ ਅੱਜ ਜਿਹੜੇ ਹੁਣ ਬਣਾਏ ਜਾ ਰਹੇ ਆ, ਜਦੋਂ ਪੁਲਿਸ ਅਫਸਰ ਕਹਿੰਦੇ ਆ ਕਿ 0 ਟਾਲਰੈਂਸ ਮੁੱਖ ਮੰਤਰੀ ਦਾ ਆਦੇਸ਼ ਹੈ ਜਿਹੜਾ ਉਹਦੇ ਅਨੁਸਾਰ ਅਸੀਂ ਕਰ ਰਹੇ ਹਾਂ, ਤੇ ਭਗਵੰਤ ਮਾਨ ਯਾਦ ਰੱਖੀ ਜੇ ਇਹ ਕੇਸ ਹੋ ਗਏ ਤੇ ਤੂੰ ਹੀ ਕਟਹਿਰੇ 'ਚ ਖੋਏਗਾ ਤੇ ਤੂੰ ਹੀ ਸਜ਼ਾ ਪਾਏਗਾ। ਬੇਅੰਤ ਸਿੰਘ ਨੇ ਤੇ ਪਾਲੀ ਉਹਨੂੰ ਤੇ ਖਾਲਸੇ ਨੇ ਦੇਤੀ, ਤੇ ਤੈਨੂੰ ਜ਼ਰੂਰ ਕਟਹਿਰੇ 'ਚ ਖੜਾ ਕਰਕੇ ਜੇ ਇਹ ਲੋਕ ਜਿਨ੍ਹਾਂ ਨੂੰ ਗੈਂਗਸਟਰ, ਅਸੀਂ ਨਹੀਂ ਇਹਨਾਂ ਦੀ ਹਮਾਇਤ ਕਰਦੇ, ਅਸੀਂ ਸਪਸ਼ਟ ਤੌਰ ਦੇ ਉੱਤੇ ਆਪਣਾ ਬਿਆਨ ਦਿੱਤੇ ਆ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਨਸ਼ਿਆਂ ਦਾ ਹੜ੍ਹ, ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹਨਾਂ ਤੇ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਭਾਈ ਕਮਰਪਾਲ ਸਿੰਘ ਨੇ ਦੱਸ ਦਿੱਤਾ ਕਿ ਜਿਹੜੇ ਕਾਲੇ ਕਾਨੂੰਨ ਤੁਸੀਂ ਬਣਾਇਆ ਤੁਸੀਂ ਮੈਕਸੀਮਮ ਸਜ਼ਾ ਦਵਾ ਲਓ। ਇਹ ਕੀ ਹੋਇਆ? ਇਹ ਸਾਰੀ ਜਿਹੜੀ ਕਰਤੂਤ ਚੱਲ ਰਹੀ ਆ ਇਹ ਇਹਨਾਂ ਉੱਤੇ ਹੀ ਨਹੀਂ ਸੀਮਤ ਰਹਿਣੀ। ਅੱਗੇ ਅਸਲੀ ਕਦਮ ਜਿਹੜਾ ਉਹ ਸਾਡੇ ਤੇ ਆਉਣਾ, ਸਿੱਖਾਂ ਦੇ ਉੱਤੇ ਆਉਣਾ, ਤੇ ਫੇਕ ਐਨਕਾਊਂਟਰ ਉਹਨਾਂ ਦੇ ਹੀ ਹੋਣੇ ਜੇ। ਤੇ ਉਹ ਜਿਉਂ ਤੋਂ ਜਾਰੀ ਆ ਦੁਨੀਆ ਭਰ ਦੇ ਵਿੱਚ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹ ਘੱਲੂਘਾਰਾ ਜਿਹੜਾ ਜੂਨ 84 ਦੇ ਵਿੱਚ ਸ਼ੁਰੂ ਹੋਇਆ ਸੀ, ਉਹਦਾ ਹੀ ਇਹ ਹੜ ਜੇ ਹਿੱਸਾ ਨਵਾਂ ਪੈਂਤੜਾ, ਤੇ ਉਹ ਘੱਲੂਘਾਰਾ ਜਿਉਂ ਤੋਂ ਜਾਰੀ ਆ ਵਿਦੇਸ਼ਾਂ ਤੱਕ ਪੈਰ ਖਿਲਾਰ ਗਿਆ। ਸੋ ਖਾਲਸਾ ਜੀ ਡਟ ਜਾਓ, ਹੌਸਲਾ ਦਿਓ, ਮਦਦ ਕਰੋ, ਟੁੱਟੇ ਪਰਿਵਾਰਾਂ ਦੀ ਮਦਦ ਕਰੋ। ਅਸੀਂ ਵੇਖਿਆ ਅਜੇ ਵੀ ਉਸੇ ਤਰ੍ਹਾਂ ਹੀ ਉਹ ਮਾਵਾਂ ਵਿਚਾਰੀਆਂ ਡੀਕ ਰਹੀਆਂ, ਭੈਣਾਂ ਡੀਕ ਰਹੀਆਂ, ਬੱਚੇ ਯਤੀਮ ਹੋ ਗਏ, ਨਾਰਾਂ ਰੰਡੀਆਂ ਹੋ ਗਈਆਂ, ਤੇ ਉਹਨਾਂ ਦੇ ਹੋ ਕੇ ਆਪਾਂ ਘਰ ਘਰ ਜਾ ਕੇ ਫਿਰ ਕੇ ਵੇਖਿਆ, ਸੁਣੇ ਨਹੀਂ ਜੇ ਜਾਂਦੇ। ਬੜਾ ਦੁਖਦਾਈ ਸੀਨ ਆ, ਪਰ ਫਿਰ ਵੀ ਉਹਨਾਂ ਨੂੰ ਫਖਰ ਜੇ ਆਉਂਦੇ ਨੇ ਸਾਡੇ ਸ਼ਹੀਦ ਹੋਏ ਆ, ਪੰਥ ਲਈ ਮਰੇ, ਪੰਥ ਲਈ ਜੀਏ, ਪੰਥ ਲਈ ਵਿਚਰੇ। ਸਾਨੂੰ ਉਹਨਾਂ ਤੇ ਮਾਣ ਆ, ਉਹਨਾਂ ਤੇ ਫਖਰ ਆ। ਇੱਕੋ ਇੱਕ ਸਾਡਾ ਖਾਸ਼ ਆ ਕਿ ਇਹ ਜਿਹੜੇ ਦਰਿੰਦੇ ਆ ਉਹਨਾਂ ਨੂੰ ਸਜ਼ਾਵਾਂ ਮਿਲ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।